ਤੇ ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ, ਗੱਲ ਕਰੀਏ ਵਿਧਾਨ ਪ੍ਰੀਸ਼ਦ ਦੀ। ਵਿਧਾਨ ਪ੍ਰੀਸ਼ਦ ਦੀ ਹੁਣ ਕਹਿੰਦੇ ਜਿਹੜੀ ਆਪ ਸਰਕਾਰ ਹੈ, ਇਹ ਵਿਧਾਨ ਪ੍ਰੀਸ਼ਦ ਨੂੰ ਪੁਨਰ ਸੁਰਜੀਤ ਕਰਨਾ ਚਾਹੁੰਦੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਇਹ ਕਨਸੋਆਂ ਸੀਐਮ ਹਾਊਸ ਦੇ, ਸੀਐਮ ਦਫ਼ਤਰ ਦੇ, ਉਹਦੇ ਹਵਾਲੇ ਨਾਲ ਬਾਹਰ ਆਉਣ ਲੱਗੀਆਂ। ਔਰ ਇਹਦੇ ਵਿੱਚ ਅਧਿਕਾਰਕ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਚਰਨਜੀਤ ਭੁੱਲਰ ਦੀ ਖਾਸ ਰਿਪੋਰਟ ਇਹਦੇ ਤੇ ਧਿਆਨ ਮੰਗਦੀ ਹੈ, ਜਿਹੜੀ ਉਹਨਾਂ ਨੇ ਬੜੇ ਤੱਥਾਂ ਦੇ ਆਧਾਰ ਤੇ ਉਹ ਰਿਪੋਰਟ ਕੱਢੀ ਆ। ਉਹ ਕਹਿੰਦੇ ਕਿ ਪੰਜਾਬ ਤੋਂ ਪਹਿਲਾਂ 6 ਸੂਬਿਆਂ ਦੇ ਵਿੱਚ ਵਿਧਾਨ ਪ੍ਰੀਸ਼ਦ ਕੰਮ ਕਰਦੀ ਆ, ਤੇ 7ਵਾਂ ਸੂਬਾ ਕੀ ਪੰਜਾਬ ਹੋਊਗਾ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਵਿਧਾਨ ਪ੍ਰੀਸ਼ਦ ਦੀ ਬਹਾਲੀ ਚਾਹੁੰਦੀ ਹੈ ਜੀ, ਵਿਧਾਨ ਪ੍ਰੀਸ਼ਦ ਨੂੰ ਮੁੜ ਸਰਜੀਤ ਕਰਨਾ ਚਾਹੁੰਦੀ ਆ। ਤੇ ਉਹਦੀ ਮਨਸ਼ਾ ਹੈ ਕਿ ਇਸ ਹਵਾਲੇ ਨਾਲ ਅਸੀਂ ਆਪਣੇ ਕੁਝ ਚਹੇਤਿਆਂ ਨੂੰ, ਆਪਣੇ ਕੁਝ ਖਾਸ ਵਿਅਕਤੀਆਂ ਨੂੰ ਐਡਜਸਟ ਕਰ ਲਾਂਗੇ, ਖੁਸ਼ ਕਰ ਲਾਂਗੇ। ਉਹਦੇ ਵਿੱਚ ਹੁਣ ਮੈਨੂੰ ਨਹੀਂ ਪਤਾ ਇਹ ਖੁਸ਼ ਇੱਥੇ ਵਾਲੇ ਹੋਣੇ ਕਿ ਦਿੱਲੀ ਵਾਲੇ ਹੋਣੇ, ਪਰ ਇਹ ਅਸਲ ਦੇ ਵਿੱਚ ਕੀ ਹੈ ਕਿ ਕਿਸੇ ਸਮੇਂ ਜਦੋਂ ਸਾਂਝਾ ਪੰਜਾਬ ਸੀ, ਹਰਿਆਣਾ ਹਿਮਾਚਲ ਅੱਡ ਨਹੀਂ ਹੋਏ ਸੀ, ਤਦ ਇੱਥੇ ਵਿਧਾਨ ਪ੍ਰੀਸ਼ਦ ਸੀਗੀ। ਫਿਰ ਹਰਿਆਣੇ ਨੂੰ ਅੱਡ ਹੋਣ ਤੋਂ ਬਾਅਦ ਵੀ ਕੁਝ ਸਮੇਂ ਤੱਕ ਰਹੀ, ਪਰ ਫਿਰ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਜਦੋਂ ਬਣੀ, ਕਹਿੰਦੇ ਉਸ ਸਮੇਂ 1970 ਦੇ ਵਿੱਚ 1 ਜਨਵਰੀ ਨੂੰ ਵਿਧਾਨ ਪ੍ਰੀਸ਼ਦ ਨੂੰ ਭੰਗ ਕਰ ਦਿੱਤਾ ਗਿਆ, ਕਹਿ ਕੇ ਤਾਂ ਚਿੱਟਾ ਹਾਥੀ ਆ ਭਾਈ, ਕਿੱਥੇ ਗਲ ਪਾ ਲਿਆ। ਅਸਲ ਚ ਪ੍ਰਵੀਨ ਜੀ, ਜਦੋਂ ਇਹ ਬਣੀ ਸੀ ਤਦ ਇਹਦੇ ਮਾਇਨੇ ਕੁਛ ਹੋਰ ਸੀ। ਜਿਵੇਂ ਲੋਕ ਸਭਾ ਤੇ ਰਾਜ ਸਭਾ, ਉਸੇ ਤਰ੍ਹਾਂ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਇੱਕ ਹਵਾਲਾ ਹੈ ਕਿ ਭਾਈ ਜਿਹੜੇ ਮੈਂਬਰ ਚੁਣ ਕੇ ਆਉਣਗੇ ਉਹ ਵਿਧਾਨ ਸਭਾ ਸਿੱਧੇ ਮੈਂਬਰ ਹੋਣਗੇ, ਜਿਹੜੀ ਵਿਧਾਨ ਪ੍ਰੀਸ਼ਦ ਹੋਊਗੀ ਉਹ ਮੈਂਬਰ ਨਾਮਜ਼ਦ ਹੋਣਗੇ। ਠੀਕ ਹੈ। ਸੋ ਨਾਮਜ਼ਦ ਮੈਂਬਰ ਸਾਹਿਤ ਦੇ ਖੇਤਰ ਚੋਂ, ਕਲਾ ਦੇ ਖੇਤਰ ਚੋਂ, ਖੇਡ ਦੇ ਖੇਤਰ ਚੋਂ, ਸਮਾਜ ਸੇਵਾ ਦੇ ਖੇਤਰ ਚੋਂ, ਉਹਨਾਂ ਚੋਂ ਨਾਮੀ ਸ਼ਖਸੀਅਤਾਂ, ਨਾਮੀ ਹਸਤੀਆਂ, ਸੂਝਵਾਨ ਹਸਤੀਆਂ ਹੋਣਗੀਆਂ। ਤੇ ਹੇਠਲਾ ਸਦਨ ਮਤਲਬ ਚੁਣੇ ਹੋਏ ਐਮਐਲਏ ਜਿਹੜਾ ਫੈਸਲਾ ਲੈਣਗੇ, ਜੇਕਰ ਉਹਦੇ ਪਰ ਉੱਪਰ ਵਾਲਾ ਸਦਨ ਮਤਲਬ ਵਿਧਾਨ ਪ੍ਰੀਸ਼ਦ ਸਹਿਮਤ ਨਹੀਂ ਹੈ ਤਾਂ ਉਸ ਨੂੰ ਭੰਗ ਵੀ ਕਰ ਸਕਦੀ ਹੈ, ਰਾਜਪਾਲ ਕੋਲ ਜਾਣ ਤੋਂ ਪਹਿਲਾਂ ਉੱਥੇ ਹੀ ਰੋਕ ਲੱਗ ਸਕਦੀ ਹੈ। ਸੋ ਸੁਹਿਰਦ ਲੋਕਾਂ ਦੀ ਇੱਕ ਟੀਮ ਸੀ ਜੀ, ਪਰ ਸਮੇਂ ਦੇ ਬਹਿਣ 'ਚ ਬਦਲਦਾ ਗਿਆ। ਜਿਵੇਂ ਰਾਜ ਸਭਾ 'ਚ ਅਸੀਂ ਦੇਖਦੇ ਹਾਂ ਕਿ ਟਿਕਟਾਂ ਮੁੱਲ ਵਿਕੀਆਂ, ਹੁਣ ਵੀ ਵਿਕੀਆਂ, ਤੇ ਪਹਿਲਾਂ ਵੀ ਮੂੰਹ ਦੇਖ ਕੇ ਟਿੱਕੇ ਲੱਗਦੇ ਰਹੇ, ਹੁਣ ਵੀ ਬਾਕੀ ਪਾਰਟੀਆਂ ਲਾਉਂਦੀਆਂ ਨੇ। ਇੱਥੇ ਫੈਸਲਾ ਆਪਣੇ ਹੱਕ ਚ ਦੇ ਦੇਵੇ ਚੀਫ ਜਸਟਿਸ ਤਾਂ ਉਹਨੂੰ ਚੱਕ ਕੇ ਰਾਜ ਸਭਾ ਮਿਲ ਜਾਂਦੀ ਆ। ਸੋ ਇਸ ਲਈ ਇਹ ਸਾਰੇ ਵਰਤਾਰੇ ਸਭ ਨੇ ਦੇਖੇ ਜੀ। ਇਸੇ ਹਵਾਲੇ ਨਾਲ ਇਹ ਚਰਚਾ ਹੈ ਕਿ ਕੀ ਇਹ ਸਿਰਫ ਚਹੇਤਿਆਂ ਲਈ ਹੋਏਗੀ ਜਾਂ ਸੱਚਮੁੱਚ ਪੰਜਾਬ ਦੇ ਭਲੇ ਲਈ। ਜਦੋਂ ਮੈਂ ਪਿਛਲੇ ਦੌਰ 'ਚ ਝਾਤ ਮਾਰਦਾ, ਭਾਈ ਵੀਰ ਸਿੰਘ ਰਹੇ ਨੇ ਮੈਂਬਰ ਜੀ, ਠੀਕ ਹੈ ਨਾ, ਭਾਈ ਜੋਧ ਸਿੰਘ ਰਹੇ ਨੇ, ਤੇਜਾ ਸਿੰਘ ਸੁਤੰਤਰ ਰਹੇ ਨੇ ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ, ਹੈ ਨਾ, ਸਰਦਾਰ ਉਜਲ ਸਿੰਘ ਰਹੇ ਨੇ, ਗੋਪਾਲ ਕ੍ਰਿਸ਼ਨ ਚਤਰਥ ਰਹੇ ਨੇ, ਹੈ ਨਾ, ਅਵਤਾਰ ਨਾਰਾਇਣ ਗੁਜਰਾਲ ਰਹੇ ਨੇ, ਮਾਸਟਰ ਹਰੀ ਸਿੰਘ ਰਹੇ ਨੇ, ਦੁਰਗਾ ਦਾਸ ਇਹਦੇ ਮੈਂਬਰ ਰਹੇ ਨੇ, ਆਰਟਿਸਟ ਐਸ.ਜੀ. ਠਾਕਰ, ਪ੍ਰਿੰਸੀਪਲ ਸੂਰਜ ਭਾਨ, ਸੇਠ ਰਾਮਨਾਥ, ਪੱਤਰਕਾਰ ਜਸ਼ ਵਰਿੰਦਰ, ਇਹੋ ਜਿਹੇ ਸ਼ਖਸੀਅਤਾਂ ਇਹਨਾਂ ਦਾ ਮਤਲਬ ਹਿੱਸਾ ਰਹੀਆਂ ਨੇ। ਪਰ ਫਿਰ ਜਦੋਂ ਇਸ ਹਵਾਲੇ ਨਾਲ ਕਿ ਪਾਈਏ ਤਾਂ ਬੋਝ ਪੈਂਦਾ ਹੈ, ਭੱਤਿਆਂ ਦਾ ਵੀ ਬੋਝ, ਫਿਰ ਇਹਦੇ ਵਿੱਚ ਆਪਣਾ ਆਦਾਨ ਪ੍ਰਦਾਨ ਸ਼ੁਰੂ ਹੋ ਗਿਆ ਆਪਣੇ ਚੇਹਤਿਆਂ ਦਾ, ਫਿਰ ਇਹਨੂੰ ਭੰਗ ਕਰ ਦਿੱਤਾ ਗਿਆ। ਪਰ ਹੁਣ ਮਾਨ ਸਾਹਿਬ ਕਹਿੰਦੇ ਜੀ, ਚਾਹੁੰਦੇ ਨੇ ਕਿ ਮੈਂ ਵਿਧਾਨ ਪ੍ਰੀਸ਼ਦ ਦੀ ਬਹਾਲੀ ਕਰਾਂ, ਤੇ ਨਾਲ ਇਹ ਸਵਾਲ ਉੱਠਿਆ ਕਿ ਬਿਠਾਉਣੇ ਕਿੱਥੇ ਆ ਜੀ। ਸਹੀ ਕਹਿੰਦੇ ਜੀ ਕੋਈ ਗੱਲ ਨਹੀਂ ਕਿ ਹਰਿਆਣੇ ਵਾਲੇ ਵੱਖਰੀ ਬਣਾ ਰਹੇ ਨੇ, ਪਹਿਲਾਂ ਵੀ ਜਿਹੜੀ ਹਰਿਆਣੇ ਵਾਲੀ ਸੀ ਨਾ, ਜਿੱਥੇ ਹਰਿਆਣੇ ਵਾਲੀ ਅੱਜ ਕੱਲ ਸੈਸ਼ਨ ਚੱਲਦਾ, ਉਹ ਅਸਲ 'ਚ ਵਿਧਾਨ ਪ੍ਰੀਸ਼ਦ ਦੇ ਸੀ। ਠੀਕ ਹੈ, ਅਸਲ 'ਚ ਉੱਥੇ ਬੈਠਦੇ ਸੀ। ਹੁਣ ਇਹ ਕਹਿੰਦੇ ਜੀ ਉਹਨਾਂ ਨੇ ਅੱਡ ਬਣਾ ਲੈਣੀ ਹੈ ਆਪਣੇ ਕੋਲ, ਉਹ ਆਪਾਂ ਉੱਥੇ ਬਿਠਾ ਲਿਆ ਕਰਾਂਗੇ। ਤੇ ਕਹਿੰਦੇ ਕੁਝ ਕਹਿੰਦੇ ਕਿ ਮਹਾਰਾਜ ਆਪਾਂ ਤਾਂ ਆਪ ਅੱਡ ਨਵੀਂ ਮੰਗੀ ਬੈਠੇ ਆ, ਕਹਿੰਦੇ ਕੋਈ ਨਾ ਵੀ ਨਵੀਂ ਬਣਾਉਣੀ ਹੋਊਗੀ ਬੜੀ ਬਣਾ ਲਾਂਗੇ। ਸੋ ਇਸ ਲਈ ਇਹਨੂੰ ਇਹ ਲੱਗਦਾ ਕਿ ਹਰਿਆਣੇ ਵਾਲੇ ਜੇ ਆਪਣੀ ਵੱਖਰੀ ਬਣਾਉਣਗੇ ਤਾਂ ਸਾਡੇ ਕੋਲ ਥਾਂ ਫਿਰ ਸਾਨੂੰ ਮਿਲ ਜਾਣੀ, ਇਸ ਲਈ ਅਸੀਂ ਇੱਥੇ ਵਿਧਾਨ ਪ੍ਰੀਸ਼ਦ ਦੀ ਬਹਾਲੀ ਕਰ ਲਾਂਗੇ। ਇਹ ਭਗਵੰਤ ਮਾਨ ਵੱਲੋਂ ਪਹਿਲੀ ਕੋਸ਼ਿਸ਼ ਨਹੀਂ ਹੈ ਪ੍ਰਵੀਨ ਜੀ। ਠੀਕ ਹੈ, 1970 ਭੰਗ ਹੋਣ ਤੋਂ ਬਾਅਦ 2 ਵਾਰ ਪਹਿਲਾਂ ਵੀ ਇਹਦੇ ਲਈ ਕੋਸ਼ਿਸ਼ਾਂ ਹੋਈਆਂ, ਪਹਿਲਾਂ ਵੀ 2 ਵਾਰ ਇਸ ਦੇ ਉਪਰਾਲੇ ਹੋਏ ਕਿ ਆਪਾਂ ਇਸ ਦੀ ਬਹਾਲੀ ਕਰ ਲਈਏ। ਇਹਦੇ ਲਈ ਬਕਾਇਦਾ ਤੌਰ ਤੇ ਬਿਆਨ ਸਿੰਘ ਦੀ ਸਰਕਾਰ ਦੇ ਸਮੇਂ ਵੀ ਇੱਕ ਵਾਰ ਕੋਸ਼ਿਸ਼ ਹੋ ਚੁੱਕੀ ਆ। ਬਿਆਨ ਸਿੰਘ ਦੀ ਸਰਕਾਰ ਦੇ ਸਮੇਂ 1993 ਦੇ ਵਿੱਚ ਇਹਦੀ ਬਹਾਲੀ ਦੇ ਲਈ ਕੋਸ਼ਿਸ਼ ਹੋਈ, ਤੇ ਮਤਲਬ ਕਿ 19 ਮੈਂਬਰਾਂ ਨੇ ਉਲਟ ਵੋਟ ਪਾਈ ਤੇ ਬਾਕੀ ਮੈਂਬਰਾਂ ਨੇ ਹੱਕ 'ਚ ਵੋਟ ਪਾਈ। ਇਸੇ ਤਰ੍ਹਾਂ ਇੱਕ ਵਾਰ ਪਹਿਲਾਂ 1976 ਦੇ ਵਿੱਚ ਵੀ ਇਹਦੇ ਲਈ ਮਤਾ ਲਿਆਂਦਾ ਗਿਆ, ਜਦ ਵੀ 90 ਮੈਂਬਰਾਂ ਨੇ ਹੱਕ 'ਚ ਵੋਟ ਪਾਈ ਸੀ, 64 ਮੈਂਬਰਾਂ ਨੇ ਮਤਲਬ 90 ਮੈਂਬਰਾਂ ਚੋਂ 64 ਮੈਂਬਰਾਂ ਨੇ ਬਹਾਲੀ ਦੀ ਹਮਾਇਤ ਕੀਤੀ ਸੀ, ਬਾਕੀ ਮੈਂਬਰਾਂ ਨੇ ਵਿਰੋਧ ਕੀਤਾ ਸੀ। ਸੋ ਇਸ ਤਰ੍ਹਾਂ ਹੀ ਕੋਸ਼ਿਸ਼ਾਂ ਪਹਿਲਾਂ ਵੀ 2 ਵਾਰ ਹੋਈਆਂ, ਪਰ
ਸਵਾਲ ਤਾਂ ਇਹ ਹੈ ਕਿ ਜੇ ਹੁਣ ਵੀ ਇਹ ਵਿਧਾਨ ਸਭਾ ਦੇ ਵਿੱਚ ਪਾਸ ਹੋ ਜਾਂਦਾ ਮਤਾ, ਹਾਂਜੀ, ਪਾਸ ਹੋ ਕੇ ਮਤਾ ਜਾਣਾ ਕਿਹਦੇ ਕੋਲ ਹੈ ਜੀ? ਰਾਜਪਾਲ ਕੋਲ। ਹੂੰ, ਰਾਜਪਾਲ ਮੋਹਰ ਲਾਉਣਗੇ ਜਾਂ ਨਹੀਂ, ਇਹ ਵੱਖਰਾ ਸਵਾਲ ਖੜਾ। ਹੂੰ, ਤੇ ਇਹਦੇ ਨਾਲ ਮਾਨ ਸਰਕਾਰ ਇਹ ਸੁਣਾਉਣ ਚ ਕਾਮਯਾਬ ਹੋ ਜੂਗੀ ਇਹ ਕਿ ਦੇਖੋ ਜੀ, ਅਸੀਂ ਤਾਂ ਪੰਜਾਬ ਦੇ ਬੁੱਧੀਜੀਵੀਆਂ ਨੂੰ ਇੱਕ ਮੌਕਾ ਦੇਣਾ ਚਾਹੁੰਦੇ ਸੀ, ਅਸੀਂ ਤਾਂ ਉਹਨਾਂ ਦਾ ਸਤਿਕਾਰ ਕਰਨਾ ਚਾਹੁੰਦੇ ਸੀ, ਅਸੀਂ ਤਾਂ ਆਹ ਨਾਂ ਤੈਅ ਕਰ ਲਏ ਸੀ, ਉਹਦਾ ਨਾਂ ਵੀ ਗਿਣਾ ਦੇਣ ਜੇ ਨਾ ਬਣਦੀ ਦਿਖੀ। ਜੇ ਬਣਦੀ ਦਿਖੀ ਫਿਰ ਨਾਂ ਦਿੱਲੀ ਤੋਂ ਫਾਈਨਲ ਹੋ ਕੇ ਆਉਣੇ ਆ। ਹਾਂਜੀ, ਫਿਰ ਤਾਂ ਹੈ। ਸੋ ਇਸ ਲਈ ਇਹ ਇੱਕ ਸਿਆਸੀ ਚਾਲ ਹੈ, ਤੇ ਇਹ ਪੰਜਾਬ ਦੇ ਲਈ ਕੀ ਖਜ਼ਾਨੇ ਲਈ ਸਹਾਈ ਹੋਏਗੀ ਜਾਂ ਇੱਕ ਨਵਾਂ ਬੋਝ ਪਏਗਾ, ਇਹ ਵੀ ਦੇਖਣ ਵਾਲੀ ਗੱਲ ਹੈ ਜੀ। ਕੀ ਇਹਦੇ ਨਾਲ ਮਤਲਬ ਕਿ ਚੁਣੇ ਨੁਮਾਇੰਦਿਆਂ ਦੀ ਗੱਲ ਕਰਨ ਵਾਲੇ ਬੰਦੇ ਹੁਣ ਇਹ ਰਾਜਪਾਲ ਨਹੀਂ ਹੋਰ ਰੱਖ ਲੈਣਗੇ? ਜਿਹੜੇ ਇੱਕ ਰਾਜਪਾਲ ਤੋਂ ਔਖੇ ਨੇ, ਫਿਰ ਤਾਂ 39 ਤੋਂ 40 ਰਾਜਪਾਲ ਹੋ ਜਾਣੇ ਆ। ਮਤਲਬ 1/3 ਹਿੱਸਾ ਹੁੰਦੇ ਨੇ, 117 ਨੂੰ ਜੇ 3 ਨਾਲ ਵੀ ਕਰੋ ਤਾਂ 39 ਗੇੜ ਬਣਦਾ ਹੈ, ਤੇ 39 ਤੋਂ 40 ਮੈਂਬਰ ਬਣ ਸਕਦੇ ਨੇ ਕਹਿੰਦੇ ਜੀ ਵਿਧਾਨ ਪ੍ਰੀਸ਼ਦ। ਤੇ ਫਿਰ ਇਹ 40 ਮੈਂਬਰ ਜੇ ਨਾਮਜ਼ਦ ਹੋਣਗੇ, ਫਿਰ ਇਹ ਵੀ ਤਾਂ ਨਾਮਜ਼ਦ ਨੇ ਜੀ, ਇਹ ਚੁਣ ਕੇ ਥੋੜਾ ਆਏ ਨੇ। ਸੋ ਇਹ ਪਰ ਪੰਜਾਬ ਜੇਕਰ ਅਜਿਹੀ ਕੋਸ਼ਿਸ਼ ਕਾਮਯਾਬ ਹੁੰਦਾ ਜੀ, ਪਹਿਲਾਂ 2 ਕੋਸ਼ਿਸ਼ਾਂ ਹੋਈਆਂ, 1970 ਤੋਂ ਬਾਅਦ ਨਹੀਂ ਕਾਮਯਾਬ ਹੋਏ, ਤਾਂ ਇਹ 7ਵਾਂ ਸੂਬਾ ਬਣ ਜਾਊਗਾ। ਇਸ ਤਰੀਕ ਦੇ ਵਿੱਚ ਯੂਪੀ ਦੇ ਵਿੱਚ ਵਰਤਾਰਾ ਹੈਗਾ, ਔਰ ਯੂਪੀ ਦਾ ਕਿੱਸਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕਿ ਅਕਾਲੀ ਦਲ ਨੇ ਯੂਪੀ ਦੇ ਵਿੱਚ ਅਕਾਲੀ ਦਲ ਨੂੰ ਪ੍ਰਫੁੱਲਤ ਕਰਨ ਦੇ ਲਈ, ਉਹਨੂੰ ਮਜ਼ਬੂਤ ਕਰਨ ਦੇ ਲਈ ਰਾਸ਼ਟਰੀ ਪਾਰਟੀ ਵਜੋਂ ਬਲਵੰਤ ਸਿੰਘ ਰਾਮੂਵਾਲੇ ਨੂੰ ਭੇਜਿਆ ਲੀਡਰ ਬਣਾ ਕੇ, ਤੇ ਇੱਥੇ ਅਕਾਲੀ ਸਵੇਰ ਨੂੰ ਅੱਖਾਂ ਮਲਦੇ ਜਾਂ ਸੁੱਤੇ ਉੱਠੇ ਤਾਂ ਪਤਾ ਲੱਗਾ ਕਿ ਰਾਮੂਵਾਲੇ ਤਾਂ ਉੱਥੇ ਮੰਤਰੀ ਬਣ ਗਿਆ ਜੀ। ਹਾਂਜੀ, ਉਹ ਮੰਤਰੀ ਇਸੇ ਵਿਧਾਨ ਪ੍ਰੀਸ਼ਦ ਦੇ ਹਵਾਲੇ ਨਾਲ ਬਣਿਆ ਸੀ। ਸੋ ਉਹੀ ਜੇ ਇੱਥੇ ਨਾ ਕੱਲ ਨੂੰ ਦਿੱਲੀ ਤੋਂ ਆ ਕੇ ਬਣੇ ਹੁਣ ਤੇ ਇੱਥੇ ਪੰਜਾਬ ਸੁੱਤਾ ਰਹਿ ਜਾਵੇ। ਹਾਂਜੀ, ਬਿਲਕੁਲ। ਸੋ ਯੂਪੀ ਦੇ ਵਿੱਚ ਇਹ ਪਰਤ ਜੀ ਹੈਗੀ ਆ, ਆਂਧਰਾ ਪ੍ਰਦੇਸ਼ ਚ ਹੈਗੀ ਆ, ਤੇਲੰਗਾਨਾ ਚ ਹੈਗੀ ਆ, ਕਰਨਾਟਕਾ ਚ ਹੈਗੀ ਆ, ਮਹਾਰਾਸ਼ਟਰ ਚ ਹੈਗੀ ਆ, ਬਿਹਾਰ ਚ ਹੈਗੀ ਆ। ਇਹ ਪਰਤ ਇਹਨਾਂ ਸੂਬਿਆਂ ਚ ਹੈਗੀ ਆ, ਪਰ ਪੰਜਾਬ ਦੇ ਵਿੱਚ ਇਹਦੀ ਪਰਤ ਨਹੀਂ ਹੈਗੀ। ਸੋ ਇਸ ਨੂੰ ਲੈ ਕੇ ਮੈਨੂੰ ਲੱਗਦਾ ਇੱਕ ਖੁੱਲੀ ਚਰਚਾ, ਖੁੱਲੀ ਬਹਿਸ, ਸਰਬ ਪਾਰਟੀ ਮੀਟਿੰਗ, ਜਾਂ ਜਿਹੜੇ ਕਹਿੰਦੇ ਸੀ ਅਸੀਂ ਉਮੀਦਵਾਰ ਵੀ ਲੋਕਾਂ ਨੂੰ ਪੁੱਛ ਕੇ ਤੈਅ ਕਰਦੇ ਹਾਂ, ਇਹ ਫੈਸਲਾ ਵੀ ਜਨਤਾ 'ਚ ਰੱਖ ਕੇ ਤੈਅ ਕਰ ਲੈਣ ਕਿ ਕੀ ਪੰਜਾਬ ਨੂੰ ਵਿਧਾਨ ਪ੍ਰੀਸ਼ਦ ਦੀ ਜ਼ਰੂਰਤ ਹੈ। ਜੇ ਜ਼ਰੂਰਤ ਹੈ ਤਾਂ ਨੁਮਾਇੰਦੇ ਕਿਹੋ ਜਿਹੇ ਹੋਣ, ਮੂੰਹ ਦੇਖ ਕੇ ਟਿੱਕੇ ਨਾ ਲੱਗਣ, ਸਿਆਸੀ ਵਰਕਰ ਨਾ ਹੋਣ, ਸਮਾਜਿਕ ਵਰਕਰ ਹੋਣ। ਸੋ ਇਸ ਹਵਾਲੇ ਨਾਲ ਕੀ ਇਹਦੀ ਗੱਲ ਤੁਰੂਗੀ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੈ, ਜਾਂ ਸਿਰਫ ਸਿਆਸੀ ਚਾਲ ਹੈ ਕਿ ਵੋਟਾਂ ਦੇ ਹਵਾਲੇ ਨਾਲ ਇਹਨੂੰ ਹਾਸਲ ਕਰਨ ਦੇ ਲਈ ਇੱਕ ਕੋਸ਼ਿਸ਼ ਹੈ, ਤਾਂ ਦੇਖਦੇ ਹਾਂ ਗੱਲ ਕਿੱਧਰ ਨੂੰ ਜਾਊਗੀ। ਜੀ 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 ਜੀ।